ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜ-ਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਪੇਤ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਕਹਾਣੀ ਅਸੀਂ ਪੜ੍ਹ ਰਹੇ ਹਾਂ ਹੀਰ ਰਾਂਝੇ ਦੀ ਤੇ ਭੇਤ ਖੋਲ ਰਹੇ ਹਾਂ ਜੋ ਵਾਰਿਸ ਸ਼ਾਹ ਹੋਰਾਂ ਨੇ ਆਪਣੀ ਇਸ ਲਿਖਤ ਦੇ ਵਿੱਚ ਰੱਖਿਆ ਹੈ। ਇਸ ਤੋਂ ਪਹਿਲਾਂ ਕਿ ਅਸੀਂ ਜਿਹੜਾ ਹੈ ਵੇਰਵੇ ਦੇ ਨਾਲ ਗੱਲ ਕਰੀਏ, ਆਓ ਸਭ ਤੋਂ ਪਹਿਲਾਂ ਹੀ ਸੁਣਨੇ ਹਾਂ ਲਿਆਕਤ ਅਨਾਇਤ ਹੋਰਾਂ ਦੀ ਆਵਾਜ਼ ਦੇ ਵਿੱਚ ਵਾਰਿਸ ਸ਼ਾਹ ਹੋਰਾਂ ਦਾ ਕਲਾਮ। ਪਰਛਾਈਆਂ ਆਖਿਆ ਰਾਂਝੇ ਆਵੇ ਅਸੀਂ ਭਾਂਦੀਆਂ ਤੇਰੀਆਂ ਮੁੰਨੀਆਂ ਨੌ ਲੈਣਾ ਹੈ ਜਦੋਂ ਤੂੰ ਜਾਵਨਦਾ ਅਸੀਂ ਹੰਝਰੂ ਰਤ ਦੀਆਂ ਰੁੰਨੀਆਂ ਜਾਨ ਮਾਲ ਕੁਰਬਾਨ ਹੈ ਤੁਦੇ ਉਤੋਂ ਅਤੇ ਆਪ ਵੀ ਚੋਖੇ ਨੇ ਹੁੰਨੀਆਂ ਸਾਨੂੰ ਸਬਰ ਕਰਾਰ ਨਾ ਆਮਦਾ ਏ ਜਿਸ ਵੇਲੜੇ ਤੇਥੋਂ ਵਛੁੰਨੀਆਂ ਭਰਜਾਈਆਂ ਆਖਿਆ ਰਾਂਝਿਆ ਵੇ ਅਸੀਂ ਬਾਂਦੀਆਂ ਤੇਰੀਆਂ ਮੁੰਨੀਆਂ ਹਾਂ ਨੌ ਲੈਣਾ ਹੈ ਜਦੋਂ ਤੂੰ ਜਾਵਣੇ ਦਾ ਅਸੀਂ ਹੰਝਰੂ ਰਤ ਦੀਆਂ ਰੁੰਨੀਆਂ ਹਾਂ ਜਾਨ ਮਾਲ ਕੁਰਬਾਨ ਹੈ ਤੁਧ ਤੋਂ ਅਤੇ ਆਪ ਵੀ ਚੋਖਨੇ ਹੁੰਨੀਆਂ ਹਾਂ ਸਾਨੂੰ ਸਬਰ ਕਰਾਰ ਨਾ ਆਉਂਦਾ ਏ ਜਿਸ ਵੇਲੜੇ ਤੈਥੋਂ ਵਛੁੰਨੀਆਂ ਹਾਂ। ਸੱਜਣੋ ਤੇ ਮਿੱਤਰੋ, ਤੁਸੀਂ ਵੇਖ ਰਹੇ ਹੋ ਕਿ ਉਹ ਭਰਜਾਈਆਂ ਜਿਹੜੀਆਂ ਕਿ ਰਾਂਝੇ ਨੂੰ ਮਿਹਣੇ ਮਾਰਦੀਆਂ ਪਈਆਂ ਸਨ, ਰਾਂਝੇ ਨੂੰ ਨਕੰਮਾ ਨਕਾਰਾ ਤੇ ਆਪਣੀ ਜ਼ਿਲਤ ਦਾ ਜਿਹੜਾ ਕਾਰਨ ਦੱਸ ਰਹੀਆਂ ਸਨ। ਹੁਣ ਜਦੋਂ ਲੋਕ ਇਕੱਠੇ ਹੋਏ ਨੇ ਤੇ ਉਹਨਾਂ ਨੇ ਹੁਣ ਜਿਹੜੀ ਬਿਆਨ ਦਿੱਤਾ ਹੈ ਉਹ ਉਸ ਬਿਆਨ ਤੋਂ ਬਿਲਕੁਲ ਹਟਵਾਂ ਹੈ, ਬਿਲਕੁਲ ਵੱਖਰਾ ਹੈ। ਔਰ ਹਾਲਾਂਕਿ ਅਸੀਂ ਪਿਛਲੇ ਵਲੌਗ ਦੇ ਵਿੱਚ ਦੇਖਿਆ ਕਿ ਭਰਾਵਾਂ ਨੇ ਜਿਹੜੀ ਰਾਂਝੇ ਦੇ ਨਾਲ ਗੱਲ ਕੀਤੀ ਔਰ ਉਹਦੇ 'ਚ ਦੱਸਿਆ ਕਿ ਇਹ ਜਿਹੜਾ ਤੇਰੇ ਨਾਲ ਜੋ ਵੀ ਹੋਇਆ ਨਾ ਇਸ ਦੇ ਜਿਹੜੀਆਂ ਜ਼ਿੰਮੇਦਾਰ ਨੇ ਉਹ ਅਸੀਂ ਨਹੀਂ ਹੈਗੀਆਂ ਬਲਕਿ ਭਰਜਾਈਆਂ ਨੇ ਔਰ ਇਹ ਭਰਜਾਈਆਂ ਜਿਹੜੀਆਂ ਨੇ ਤੇਰੀਆਂ ਬਣਦੀਆਂ ਨੇ। ਹੁਣ ਜਦੋਂ ਰਾਂਝੇ ਨੇ ਭਰਾਵਾਂ ਨੂੰ ਖਰੀਆਂ ਸੁਣਾਤੀਆਂ ਤੇ ਜਿਹੜੀਆਂ ਭਰਜਾਈਆਂ ਸਨ ਉਹਨਾਂ ਨੇ ਆਪਣੇ ਖਸਮਾਂ ਦੇ ਬਿਆਨ ਦੀ ਨਿੰਦਿਆ ਨਹੀਂ ਕੀਤੀ ਬਲਕਿ ਉਹਨਾਂ ਨੇ ਹੁਣ ਹੇਜ ਜਗਾਇਆ ਹੈ ਰਾਂਝੇ ਦੇ ਨਾਲ ਆਪਣਾ। ਕਾਹਦੀ ਗੱਲੋਂ ਜਗਾਇਆ ਹੈ? ਉਹ ਭਰਜਾਈਆਂ ਜਿਹੜੀਆਂ ਕਿ ਉਹਨੂੰ ਆਪਣਾ ਘਰੋਂ ਔਰ ਫਿਰ ਪਿੰਡੋਂ ਬਾਹਰ ਕੱਢਣ ਦਾ ਜਿਹੜਾ ਹੈ ਉਹ ਕਾਰਨ ਬਣੀਆਂ, ਉਹ ਹੁਣ ਜਿਹੜਾ ਨਾ ਹੇਜ ਜਗਾ ਰਹੀਆਂ ਨੇ ਔਰ ਦੱਸ ਰਹੀਆਂ ਨੇ ਕਿ ਰਾਂਝਿਆ ਅਸੀਂ ਤੇਰੀਆਂ ਨਾ ਬਾਂਦੀਆਂ ਮੁੰਨੀਆਂ ਹਾਂ। ਅੱਛਾ, ਬਾਂਦੀਆਂ ਹੁੰਦਾ ਕਨੀਜ਼ ਗੁਲਾਮ ਜਿਹੜੀ ਕਿ ਜੰਗ ਦੇ ਵਿੱਚ ਜਿਹੜਾ ਹੈ ਔਰਤਾਂ ਜਿਹੜੀਆਂ ਨੇ ਉਹ ਕੈਦ ਹੋ ਕੇ ਆਉਂਦੀਆਂ ਨੇ, ਉਹਨਾਂ ਨੂੰ ਜਿਹੜੇ ਨੇ ਫਾਤੇ ਲੋਕ ਉਹ ਆਪਣੀਆਂ ਕਨੀਜ਼ਾਂ ਜਿਹੜੀਆਂ ਨੇ ਉਹ ਬਣਾ ਲੈਂਦੇ ਨੇ ਔਰ ਉਹਨਾਂ ਦਾ ਜਿਨਸੀ ਔਰ ਜਿਸਮਾਨੀ ਹਰ ਤਰ੍ਹਾਂ ਦਾ ਜਿਹੜਾ ਨਾ ਇਸਤਸਾਲ ਜਿਹੜਾ ਹੈ ਉਹ ਕਰਦੇ ਨੇ। ਲੇਕਿਨ ਇੱਥੇ ਉਹਨਾਂ ਨੇ ਨਾਲ ਜਿਹੜਾ ਨਾ ਮੁੰਨਣ ਦੀ ਗੱਲ ਕੀਤੀ ਹੈ ਤੇ ਜਿਹੜਾ ਮੁੰਨਣਾ ਹੁੰਦਾ ਹੈ ਇਹ ਹੁੰਦਾ ਹੈ ਕਿਸੇ ਦਾ ਬੈਤ ਹੋਣਾ, ਕਿਸੇ ਦਾ ਮੁਰੀਦ ਹੋ ਜਾਣਾ ਔਰ ਇਸ ਤਰ੍ਹਾਂ ਦਾ ਮੁਰੀਦ ਹੋਣਾ ਕਿ ਹੁਣ ਜੋ ਪੀਰ ਕਵੇਗਾ ਉਹੀ ਮੁਰੀਦ ਦੀ ਜਿਹੜੀ ਹੈ ਨਾ ਮਰਜ਼ੀ ਹੋਵੇਗੀ। ਹੁਣ ਇੱਥੇ ਪੀਰ ਜਿਹੜਾ ਉਹਦੀ ਮਰਜ਼ੀ ਜਿਹੜੀ ਹੈ ਉਹੀ ਮਰੀਜ਼ ਦੀ ਜਿਹੜੀ ਹੈ ਨਾ ਉਹ ਮਰਜ਼ੀ ਜਿਹੜੀ ਹੈ ਉਹ ਬਣ ਜਾਂਦੀ ਹੈ। ਯਾਨੀ ਕਿ ਭਰਜਾਈਆਂ ਹੁਣ ਇਸ ਹੱਦ ਤੱਕ ਆਈਆਂ ਨੇ ਕਿ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀਆਂ ਨੇ ਤੇਰੀਆਂ ਬਾਂਦੀਆਂ ਹਾਂ ਲੇਕਿਨ ਮੁੰਨੀਆਂ ਹੋਈਆਂ ਹਾਂ, ਯਾਨੀ ਕਿ ਸਾਡੇ 'ਚ ਜ਼ਰੂਰਤ ਨਹੀਂ ਹੈ ਕਿ ਅਸੀਂ ਕੋਈ ਤੇਰੇ ਖਿਲਾਫ ਗੱਲ ਕਰ ਸਕੀਏ, ਸਾਡੇ 'ਚ ਇਹ ਜ਼ਰੂਰਤ ਨਹੀਂ ਹੈ ਕਿ ਅਸੀਂ ਤੇਰੀ ਨਿਰਾਦਰੀ ਕਰ ਸਕੀਏ।
ਅਸਲੋਂ ਤੇ ਉਹ ਜੋ ਭਰਾਵਾਂ ਨੇ ਉਹਨਾਂ ਉੱਤੇ ਜਿਹੜਾ ਲਿੰਬਨ ਲਾਇਆ ਸੀ ਉਸ ਨੂੰ ਉਹ ਧੋ ਰਹੀਆਂ ਨੇ ਔਰ ਉਸ ਦਾ ਜਵਾਬ ਵੀ ਦੇ ਰਹੀਆਂ ਨੇ। ਲੇਕਿਨ ਨਾਲ ਦੀ ਨਾਲ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਇਹ ਦੱਸ ਰਹੀਆਂ ਨੇ ਕਿ ਅਸੀਂ ਰਾਂਝੇ ਦੇ ਮਸਲ ਕੇ ਖਿਲਾਫ ਨਹੀਂ ਹਾਂ, ਅਸੀਂ ਤੇ ਇਹਦੀਆਂ ਜਿਹੜੀਆਂ ਨੇ ਮੁਰੀਦਨੀਆਂ ਹਾਂ, ਅਸੀਂ ਤੇ ਇਹਦੀ ਅਸੀਂ ਹਾਂ ਦੇ ਨਾਲ ਹੀ ਹਾਂ ਜਿਹੜੀ ਹੈ ਨਾ ਉਹ ਮਲਾਨੀਆਂ ਹਾਂ ਔਰ ਇਹਦੀ ਮਰਜ਼ੀ ਦੇ ਨਾਲ ਜਿਹੜਾ ਨਾ ਅਸੀਂ ਚੱਲਣੀਆਂ ਹਾਂ। ਸੋ ਅਸੀਂ ਇਹਦੀ ਨਿਰਾ ਇਹ ਸਾਡਾ ਦਿਓਰ ਹੀ ਨਹੀਂ ਹੈਗਾ, ਬਲਕਿ ਇਸ ਦਾ ਜਿਹੜਾ ਮਰਤਬਾ ਸਾਡੇ ਨੇੜੇ ਸਾਡੀ ਜਾਚੇ ਉਹ ਪੀਰ ਦਾ ਹੈ। ਸੋ ਜ਼ਾਹਰ ਹੈ ਕਿ ਜਿਹੜਾ ਸਮਾਜ ਹੈ ਉਹ ਸਮਝਦਾ ਪੀਰ ਦੇ ਸਟੇਟਸ ਨੂੰ ਜਿਹੜਾ ਹੈ ਉਹ ਪੂਰੀ ਤਰ੍ਹਾਂ ਸਮਝਣਾ ਹੈ। ਤੇ ਉਹਨਾਂ ਨੇ ਨਾਲ ਕਿਹਾ ਕਿ ਨਾਮ ਲੈਣਾ ਹੈ ਜਦੋਂ ਤੂੰ ਜਾਮਣੇ ਦਾ, ਅਸੀਂ ਹੰਝਰੂ ਰੱਤ ਦੀਆਂ ਰੁਨੀਆਂ ਹਾਂ। ਰੱਤ ਹੁੰਦਾ ਹੈ ਲਹੂ, ਸੋ ਰੁਨਣਾ ਹੁੰਦਾ ਰੋਣਾ। ਤੇ ਉਹਨੇ ਕਿਹਾ ਕਿ ਜਦੋਂ ਵੀ ਤੂੰ ਇਹ ਗੱਲ ਕਰਨਾ ਹੈ ਕਿ ਮੈਂ ਪਿੰਡ ਛੱਡ ਜਾਣਾ ਹੈ, ਮੈਂ ਘਰ ਛੱਡ ਜਾਣਾ ਹੈ, ਤੇ ਅਸੀਂ ਜਿਹੜਾ ਨਾ ਖੂਨ ਦੇ ਅਥਰੂ ਜਿਹੜਾ ਨਾ ਉਹ ਰੋਣੀਆਂ। ਯਾਨੀ ਕਿ ਸਾਨੂੰ ਤੇਰੇ ਇਹ ਗੱਲ ਕਰਨ ਦਾ ਜਿਹੜਾ ਨਾ ਇੰਨਾ ਹਿਰਖ ਹੁੰਦਾ ਹੈ, ਏਡੀ ਸੱਟ ਵੱਜਦੀ ਹੈ ਸਾਡੇ ਸੀਨੇ, ਐਡੀ ਸੱਲ ਪੈਂਦੀ ਹੈ ਕਿ ਅਸੀਂ ਜਿਹੜਾ ਨਾ ਉਹ ਖੂਨ ਦੇ ਜਿਹੜੇ ਅਥਰੂ ਨੇ ਨਾ ਉਹ ਰੋਣੀਆਂ। ਤੇ ਜਾਨ ਮਾਲ ਕੁਰਬਾਨ ਹੈ ਤੂੰ ਤੋਂ। ਹੁਣ ਜਿਸ ਮਾਲ ਲਈ ਉਹਨਾਂ ਨੇ ਇਹ ਸਾਰਾ ਚੱਕਰ ਚਲਾਇਆ, ਜਿਸ ਮਾਲ ਦੀ ਖਾਤਰ ਉਹ ਜਿਹੜਾ ਹੈ ਉਹ ਭਰਾ ਨਾ ਰਹੇ, ਭਰਜਾਈਆਂ ਨਾ ਰਹੀਆਂ, ਬਲਕਿ ਉਹਦੀ ਜ਼ਾਤ ਦੀ ਜਿਹੜੀਆਂ ਨੇ ਦੁਸ਼ਮਣ ਬਣ ਗਈਆਂ ਔਰ ਇੱਕ ਪੂਰੀ ਪਲੈਨਿੰਗ ਦੇ ਨਾਲ ਉਹਨੂੰ ਜਿਹੜਾ ਹੈ ਉਹ ਘਰੋਂ ਉਹਨਾਂ ਨੇ ਕੱਢਣ ਦਾ ਜਿਹੜਾ ਹੈ ਉਚਾਰਾ ਕੀਤਾ, ਜਿਹਦੇ ਵਿੱਚ ਉਹ ਹੁਣ ਕਾਮਯਾਬ ਵੀ ਹੋ ਗਈਆਂ। ਉਹ ਹੁਣ ਲੋਕਾਂ ਦੇ ਸਾਹਮਣੇ ਗੱਲ ਕਰ ਰਹੀਆਂ ਕਿ ਜਾਨ ਮਾਲ ਕੁਰਬਾਨ ਹੈ ਤੁਧ ਤੋਂ, ਕਿ ਅਤੇ ਆਪ ਵੀ ਚੋਖਣੇ ਹੋਣੀਆਂ ਹਾਂ। ਯਾਨੀ ਕਿ ਅਸੀਂ ਆਪ ਵੀ ਵਾਰੀ ਜਾਨੀਆਂ, ਸਦਕੇ ਵਾਰੀ ਜਾਨੀਆਂ, ਤੇ ਜਿੱਥੋਂ ਤੱਕ ਰਿਹਾ ਮਾਲ ਹੈ ਅਸੀਂ ਤੇਰੇ ਲਈ ਜਾਨ ਵੀ ਦੇਣ ਲਈ ਤਿਆਰ ਹਾਂ, ਤੇਰੀ ਖਾਤਰ ਅਸੀਂ ਜਿਹੜਾ ਨਾ ਮਾਲ ਵੀ ਦੇਣ ਲਈ ਜਿਹੜਾ ਹੈ ਉਹ ਤਿਆਰ ਹਾਂ। ਹਾਲਾਂਕਿ ਉਹ ਦੋਨੋਂ ਹੀ ਕੰਮ ਕਰਨ ਲਈ ਜਿਹੜਾ ਨਾ ਤਿਆਰ ਨਹੀਂ, ਬਲਕਿ ਉਹਨਾਂ ਨੇ ਆਪਣੇ ਮਾਲ 'ਚ ਵਾਧਾ ਕਰਨ ਲਈ ਜਿਹੜਾ ਹੈ ਇਹ ਸਾਰੀ ਖੇਡ ਜਿਹੜੀ ਹੈ ਉਹ ਖੇਡੀ ਹੈ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਸਬਰ ਕਰਾਰ ਨਾ ਆਉਂਦਾ ਹੈ ਜਿਸ ਵੇਲੜੇ ਤੈਥੋਂ ਵਿਛੁੰਨੀਆਂ ਹਾਂ। ਉਹਨਾਂ ਕਿਹਾ ਕਿ ਵਿਛੋੜੇ ਦਾ ਹੁਣ ਤੱਕ ਦਾ ਜਿਹੜਾ ਵੇਲਾ ਹੈ ਇਹ ਅਸੀਂ ਬੜੀ ਬੇਚੈਨੀ 'ਚ ਜਿਹੜਾ ਨਾ ਕੱਟਿਆ ਹੈ। ਸਾਨੂੰ ਕਰਾਰ ਹੀ ਨਹੀਂ ਆਇਆ, ਸਾਨੂੰ ਸਬਰ ਹੀ ਨਹੀਂ ਆਇਆ, ਇਸ ਲਈ ਕਿ ਅਸੀਂ ਜਿਹੜਾ ਹੈ ਉਹ ਤੈਨੂੰ ਚਾਹੁੰਦੀਆਂ ਹਾਂ, ਤੈਨੂੰ ਪਿਆਰ ਕਰਨੀਆਂ ਹਾਂ ਔਰ ਆਪਣੀ ਜਾਨ ਔਰ ਮਾਲ ਤੋਂ ਜਿਹੜਾ ਹੈ ਉਹ ਵੱਧ ਕੇ ਪਿਆਰ ਕਰਨੀਆਂ ਹਾਂ। ਜਿੰਨੇ ਵੀ ਲੋਕ ਕਹਾਣੀ ਦੇ ਨਾਲ ਜੁੜੇ ਨੇ ਉਹ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਨੇ ਕਿ ਇਹ ਐਸਾ ਮਾਮਲਾ ਜਿਹੜਾ ਹੈ ਉਹ ਕੋਈ ਨਹੀਂ ਹੈ। ਜੋ ਉਹਨਾਂ ਨੇ ਮਿੱਥਿਆ ਔਰ ਜਿਸ ਵਾਸਤੇ ਮਿੱਥਿਆ ਉਸ ਨੂੰ ਵਾਰਿਸ ਸ਼ਾਹ ਨੇ ਬੜੇ ਸੁਚੱਜੇ ਢੰਗ ਦੇ ਨਾਲ ਜਿਹੜਾ ਹੈ ਉਹ ਉਗਾੜ ਕੇ ਜਿਹੜਾ ਹੈ ਉਹ ਸਾਹਮਣੇ ਰੱਖ ਦਿੱਤਾ ਹੈ ਕਿ ਭਰਾਵਾਂ ਨੇ ਔਰ ਭਰਜਾਈਆਂ ਨੇ ਦੋਨਾਂ ਨੇ ਮਿਲਕ ਦੀ ਖਾਤਰ ਜਾਇਦਾਦ ਦੀ ਖਾਤਰ ਜਿਹੜਾ ਹੈ ਉਹ ਜਿਹੜੇ ਪੰਚਾਇਤੀ ਸਨ ਉਹਨਾਂ ਨੂੰ ਵੀ ਰਿਸ਼ਵਤ ਦਿੱਤੀ, ਜਿਹੜੇ ਕਾਜ਼ੀ ਸਨ ਉਹਨਾਂ ਨੂੰ ਵੀ ਰਿਸ਼ਵਤ ਦਿੱਤੀ ਔਰ ਜਿਹੜੀ ਬੰਜਰ ਭੋਏ ਸੀ ਉਹ ਰਾਂਝੇ ਦੇ ਖਾਤੇ 'ਚ ਪਾ ਕੇ ਤੇ ਰਾਂਝੇ ਨੂੰ ਬਿਲਕੁਲ ਉਹਨਾਂ ਨੇ ਜਿਹੜਾ ਹੈ ਨਾਕਾਰਾ ਕਰਕੇ ਜਿਹੜਾ ਹੈ ਉਹ ਰੱਖ ਦਿੱਤਾ। ਲੇਕਿਨ ਇਸ ਦੇ ਬਾਵਜੂਦ ਵੀ ਰਾਂਝਾ ਜਿਹੜਾ ਹੈ ਲੁਕਾਈ ਦੇ ਵਿੱਚ ਉਸ ਦਾ ਜਿਹੜਾ ਮੋਹ ਸੀ ਉਹ ਹੈਗਾ ਸੀ। ਰਾਂਝੇ ਦੀ ਜਿਹੜੀ ਵੰਝਲੀ ਹੈ ਉਹ ਲੋਕਾਂ ਨੂੰ ਮੋਹਦੀ ਸੀ ਤੇ ਲੋਕੀ ਜਿਹੜੀ ਤਖਤ ਹਜ਼ਾਰੇ ਦੀ ਜਿਹੜੀ ਰੌਣਕ ਸੀ ਉਹ ਰਾਂਝੇ ਦੇ ਨਾਲ ਜਿਹੜੀ ਹੈ ਉਹ ਮੰਨੀ ਜਾਂਦੀ ਸੀ, ਜਿਹਨੂੰ ਵਾਰਿਸ ਸ਼ਾਹ ਹੋਰਾਂ ਨੇ ਕਿਹਾ ਕਿ ਰੂਹ ਛੱਡ ਕੋਲ ਬੂ ਜਿਉਂ ਵਿਦਾ ਹੁੰਦਾ ਤਿਵੇਂ ਇਹ ਦਰਵੇਸ਼ ਸਿਧਾਰਿਆ ਹੀ। ਸੋ ਰਾਂਝਾ ਜਿਹੜਾ ਹੈ ਉਹ ਤਖਤ ਹਜ਼ਾਰੇ ਦੀ ਰੌਣਕ ਹੈ ਔਰ ਉਹ ਜਿਹੜੇ ਹੁਣ ਜਿਨ੍ਹਾਂ ਲਈ ਉਹ ਰੌਣਕ ਹੈ ਉਹ ਲੋਕ ਜਿਹੜੇ ਨੇ ਉਹ ਇਕੱਠੇ ਹੋ ਗਏ ਨੇ ਔਰ ਉਹਨਾਂ ਨੇ ਆ ਕੇ ਭਰਾਵਾਂ ਨੂੰ ਇਹ ਸਾਰਾ ਮਾਮਲਾ ਦੱਸਿਆ ਹੈ। ਸੋ ਭਰਾਵਾਂ ਨੇ ਹੁਣ ਲੋਕਾਂ ਚਾਰੀ ਜਿਹੜਾ ਹੈ ਉਹ ਆ ਕੇ ਇੱਕ ਸਟੇਟਮੈਂਟ ਦਿੱਤੀ ਹੈ ਔਰ ਇਸੇ ਤਰ੍ਹਾਂ ਹੁਣ ਭਰਜਾਈਆਂ ਜਿਹੜੀਆਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਕਿਉਂ ਪਿੱਛੇ ਰਹੀਏ। ਸੋ ਉਹਨਾਂ ਨੇ ਵੀ ਆ ਕੇ ਜਿਹੜਾ ਹੈ ਇਹ ਸਟੇਟਮੈਂਟ ਜਿਹੜੀ ਇਹ ਦਿੱਤੀ ਹੈ ਔਰ ਇਹ ਸਟੇਟਮੈਂਟ ਬਿਲਕੁਲ ਉਸ ਜਿਹੜੀ ਅਸੀਂ ਪਿਛਲੇ ਉਹਨਾਂ ਦਾ ਝੇੜਾ ਪੜ੍ਹ ਚੁੱਕੇ ਹਾਂ ਉਹਦੇ ਵਿੱਚ ਜੋ ਗੱਲਾਂ ਹੋਈਆਂ ਨੇ ਉਸ ਦੇ ਬਿਲਕੁਲ ਜਿਹੜਾ ਹੈ ਉਲਟ ਹੈ। ਤੋ ਇਸ ਦਾ ਮਤਲਬ ਹੈ ਕਿ ਇਹ ਜਿਹੜੀ ਹਾਕਮ ਕਲਾਸ ਹੈ, ਇਹ ਜਿਹੜੇ ਜ਼ਰਾਏ ਪੈਦਾਵਾਰ ਤੇ ਕਾਬਜ਼ ਲੋਕ ਨੇ, ਇਹ ਅੰਦਰੋਂ ਕੁਝ ਹੋਰ ਹੁੰਦੇ ਨੇ ਤੇ ਬਾਹਰੋਂ ਕੁਝ ਹੋਰ ਹੁੰਦੇ ਨੇ। ਇਹ ਲੋਕਾਂ ਦੇ ਸਾਹਮਣੇ ਜਿਹੜਾ ਹੈ ਇਹ ਕੁਝ ਹੋਰ ਹੁੰਦੇ ਨੇ,
ਲੇਕਿਨ ਲੋਕਾਂ ਤੋਂ ਪਰੇ ਜਿਹੜਾ ਹੈ ਇਹ ਕੁਝ ਹੋਰ ਹੁੰਦੇ ਨੇ। ਅਸਲ ਦੇ ਵਿੱਚ ਇਹ ਲੋਕ ਜਿਹੜੇ ਨੇ ਇਹ ਆਪਣੇ ਆਪ ਨੂੰ ਲੋਕ ਨਹੀਂ ਮੰਨਦੇ, ਬਲਕਿ ਇਹ ਲੋਕਾਂ ਤੋਂ ਕੋਈ ਆਪਣੇ ਆਪ ਨੂੰ ਉੱਪਰ ਦੀ ਜਿਹੜੀ ਸ਼ੈ ਹੈ ਉਹ ਸਮਝਦੇ ਨੇ, ਵੱਖਰੀ ਸ਼ੈ ਸਮਝਦੇ ਨੇ। ਅਸਲ ਦੇ ਵਿੱਚ ਉਹਨਾਂ ਦਾ ਜਿਹੜਾ ਰਾਜ ਪਾਠ ਹੈ, ਉਹਨਾਂ ਦਾ ਜਿਹੜਾ ਟੌਪ ਹੈ, ਉਹ ਸਾਰੇ ਦੀ ਸਾਰੀ ਦੀ ਨੀਂਹ ਜਿਹੜੀ ਹੈ ਉਹ ਹੈ ਹੀ ਵੱਖ ਰੱਬ ਦੇ ਵਿੱਚ ਹੈ। ਸੋ ਇਸ ਵੱਖ ਰੱਬ ਨੂੰ ਜਗਾਉਣ ਲਈ, ਇਸ ਅਲੱਹਦਗੀ ਨੂੰ ਜਗਾਉਣ ਲਈ ਔਰ ਇਹ ਦੱਸਣ ਲਈ ਕਿ ਅਸੀਂ ਕੋਈ ਤੁਹਾਡੇ ਤੋਂ ਵੱਖਰੇ ਲੋਕ ਹਾਂ। ਉਹਨਾਂ ਦੀ ਬੋਲੀ ਹੋਰ ਹੁੰਦੀ ਹੈ, ਉਹਨਾਂ ਦੀ ਰਹਿਤਰ ਹੋਰ ਹੁੰਦੀ ਹੈ, ਉਹਨਾਂ ਦੇ ਜ਼ਿੰਦਗੀ ਦੇ ਜਿਹੜੇ ਮਾਮਲਾਤ ਨੇ ਉਹ ਆਮ ਲੋਕਾਂ ਦੇ ਮਾਮਲਾਤ ਤੋਂ ਬਿਲਕੁਲ ਜਿਹੜਾ ਹੈ ਉਹ ਹਟਵੇਂ ਹੁੰਦੇ ਨੇ। ਔਰ ਉਹ ਜਿਹੜਾ ਹੈ ਇਹ ਦੱਸਣ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਤੁਹਾਡੇ ਵਿੱਚੋਂ ਨਹੀਂ ਹਾਂ, ਅਸੀਂ ਕੋਈ ਜਿਹੜੀਆਂ ਉੱਪਰਲੀਆਂ ਜਿਹੜੀਆਂ ਤਾਕਤਾਂ ਨੇ, ਜਿਹੜੀਆਂ ਰੂਹਾਨੀ ਤਾਕਤਾਂ ਨੇ, ਉਹਨਾਂ ਤਾਕਤਾਂ ਦੇ ਅਸੀਂ ਬੰਦੇ ਹਾਂ। ਔਰ ਉਹਨਾਂ ਨੇ ਸਾਨੂੰ ਜਿਹੜਾ ਹੈ ਇੱਕ ਵੱਖਰੇ ਢੰਗ ਦੇ ਨਾਲ ਜਿਹੜਾ ਹੈ ਉਹ ਦੁਨੀਆ ਦੇ ਉੱਤੇ ਜਿਹੜਾ ਘੱਲਿਆ ਹੈ। ਸਾਡੀ ਇੱਕ ਵੱਖਰੀ ਹੋਂਦ ਹੈ, ਤੁਹਾਡੀ ਹੋਂਦ ਤੋਂ ਜਿਹੜੀ ਹੈ ਉਹ ਬਿਲਕੁਲ ਵੱਖਰੀ ਹੋਂਦ ਹੈ। ਲੇਕਿਨ ਜਿਸ ਵੇਲੇ ਉਹ ਲੋਕਾਂ ਦੇ ਵਿੱਚ ਆਉਂਦੇ ਨੇ ਤੇ ਉਹੀ ਦੱਸਦੇ ਨੇ ਕਿ ਅਸੀਂ ਤੁਹਾਡੇ ਵਰਗੇ ਹਾਂ, ਤੁਹਾਡੇ ਵਰਗੇ ਹੀ ਜੀ ਹਾਂ, ਤੁਹਾਡੀ ਹੀ ਤਰ੍ਹਾਂ ਜਿਹੜਾ ਅਸੀਂ ਸੋਚਦੇ ਹਾਂ, ਤੁਹਾਡੀ ਹੀ ਤਰ੍ਹਾਂ ਅਸੀਂ ਜਿਹੜਾ ਹੈ ਉਹ ਮਹਿਸੂਸ ਕਰਦੇ ਹਾਂ। ਹਾਲਾਂਕਿ ਐਸੀ ਗੱਲ ਜਿਹੜੀ ਹੈ ਉਹ ਕੋਈ ਨਹੀਂ ਹੁੰਦੀ। ਜੇ ਉਹ ਆਪਣੇ ਆਪ ਨੂੰ ਲੋਕਾਂ ਦੀ ਹੀ ਤਰ੍ਹਾਂ ਮਹਿਸੂਸ ਕਰਦੇ ਹੋਣ, ਜੇ ਉਹ ਆਪਣੇ ਆਪ ਨੂੰ ਲੋਕਾਂ ਦੀ ਤਰ੍ਹਾਂ ਹੀ ਜਾਣਦੇ ਹੋਣ, ਤੇ ਫਿਰ ਉਹ ਇਹ ਕਾਲੇ ਮਾਲੇ ਜਿਹੜੇ ਨੇ ਇਹ ਨਾ ਕਰਨ। ਇਹ ਕਾਲਾ ਮਾਲਾ ਜਿਹੜਾ ਹੈ, ਜਿਹੜਾ ਭਰਜਾਈਆਂ ਤੇ ਭਰਾਵਾਂ ਨੇ ਮਿਲ ਕੇ ਕਾਜ਼ੀ ਤੇ ਪੰਚਾਇਤੀਆਂ ਦੇ ਨਾਲ ਜਿਹੜਾ ਮਿਲ ਕੇ ਜਿਹੜਾ ਹੈ ਉਹ ਕੀਤਾ ਹੈ। ਕਿਉਂਕਿ ਖਾਣ ਪੀਣ ਦੀ ਜਿਹੜੀ ਕਮੀ ਸੀ ਉਹ ਤੇ ਉਹਨਾਂ ਦੇ ਘਰ ਦੇ ਵਿੱਚ ਕੋਈ ਨਹੀਂ ਸੀ ਹੈ, ਤੇ ਫਿਰ ਉਹਨਾਂ ਨੇ ਸਾਰਾ ਕਾਲਾ ਮਾਲਾ ਜਿਹੜਾ ਹੈ ਉਹ ਕਿਉਂ ਕੀਤਾ? ਇਸ ਲਈ ਕੀਤਾ ਕਿ ਸੁਸਾਇਟੀ ਜਿਹੜੀ ਹੈ ਉਸ ਨੇ ਜਿਹੜੀਆਂ ਆਪਣੀਆਂ ਕਦਰਾਂ ਬਣਾਈਆਂ ਹੋਈਆਂ ਨੇ, ਉਹਨਾਂ ਕਦਰਾਂ ਦੇ ਵਿੱਚ ਜਿੰਨੀ ਕਿਸੇ ਦੀ ਮਿਲਕ ਹੈਗੀ ਹੈ, ਜਿੰਨੀ ਕਿਸੇ ਦੀ ਜੇਬ ਭਾਰੀ ਹੈ, ਜਿੰਨਾ ਕਿਸੇ ਦਾ ਬੈਂਕ ਬੈਲੈਂਸ ਜਿਹੜਾ ਹੈ ਉਹ ਜ਼ਿਆਦਾ ਹੈ, ਉਨੀ ਉਹਦੀ ਸਮਾਜ ਦੇ ਵਿੱਚ ਜਿਹੜੀ ਹੈ ਨਾ ਉਹ ਕਦਰ ਹੈ, ਉਨੀ ਸਮਾਜ ਦੇ ਉੱਤੇ ਉਹਦੀ ਪਕੜ ਹੈ, ਉਹਨਾਂ ਹੀ ਸਮਾਜ ਦੇ ਉੱਤੇ ਉਹਦਾ ਵਸ ਹੈ, ਉਹਦਾ ਇਖਤਿਆਰ ਹੈ। ਸੋ ਜਿਹੜਾ ਬੰਦਾ ਹੈ ਉਹ ਦੂਸਰੇ ਬੰਦੇ ਨੂੰ ਆਪਣੇ ਵਸ ਦੇ ਵਿੱਚ ਜਿਹੜਾ ਹੈ ਉਹ ਕਰਨਾ ਚਾਹੁੰਦਾ ਹੈ, ਔਰ ਉਹ ਚਾਹੁੰਦਾ ਹੈ ਕਿ ਬੰਦਾ ਉਸ ਦੀ ਲੀਹ ਦੇ ਉੱਤੇ ਜਿਹੜਾ ਜੋ ਲੀਹਾਂ ਉਸਨੇ ਲੀਕੀਆਂ ਨੇ ਉਹਨਾਂ ਦੇ ਉੱਤੇ ਚੱਲੇ ਔਰ ਉਹਦੀ ਹਾਂ ਦੇ ਨਾਲ ਹਾਂ ਮਿਲਾਵੇ, ਉਹਦੇ ਸਾਹਮਣੇ ਅੱਖ ਉੱਚੀ ਕਰਕੇ ਜਿਹੜਾ ਹੈ ਉਹ ਗੱਲ ਨਾ ਕਰੇ, ਨੀਵਾਂ ਹੋ ਕੇ ਨਿਊ ਕੇ ਜਿਹੜਾ ਹੈ ਉਹਦੇ ਸਾਹਮਣੇ ਜਿਹੜਾ ਹੈ ਉਹ ਰਵੇ। ਔਰ ਉਹਦੇ ਲਈ ਜਿਹੜਾ ਉਸਨੇ ਸਿਸਟਮ ਬਣਾਇਆ ਹੈ, ਉਸਨੇ ਜਿਹੜਾ ਨਿਜ਼ਾਮ ਬਣਾਇਆ ਹੈ, ਉਹਦੀਆਂ ਉਸਨੇ ਜਿਹੜੀਆਂ ਕਦਰਾਂ ਨੇ, ਉਸ ਦੀਆਂ ਜਿਹੜੀਆਂ ਵੈਲਿਊਜ਼ ਨੇ, ਉਹਨਾਂ ਨੂੰ ਉਹਨੇ ਆਪਣੇ ਹੱਕ ਦੇ ਵਿੱਚ ਜਿਹੜਾ ਹੈ ਹਮੇਸ਼ਾ ਤੋਂ ਹੀ ਜਿਹੜਾ ਹੈ ਉਹ ਭੁਗਤਾਇਆ ਹੈ। ਤੋ ਜਿਹੜਾ ਬੰਦਾ ਉਹਨਾਂ ਕਦਰਾਂ ਦੀ, ਉਹਨਾਂ ਰਸਮਾਂ ਦੀ, ਉਹਨਾਂ ਰੀਤਾਂ ਦੀ, ਉਹਨਾਂ ਰਿਵਾਜਾਂ ਦੀ ਮੁਖਾਲਫਤ ਕਰਦਾ ਹੈ, ਉਸ ਨੂੰ ਉਹ ਬਾਗੀ ਕਰਾਰ ਦੇ ਕੇ ਤੇ ਫੱਟੇ ਚਾੜ ਦਿੰਦੇ ਨੇ ਜਾਂ ਉਸ ਨੂੰ ਜਿਹੜਾ ਹੈ ਉਹ ਪਿੰਡੋਂ ਕੱਢ ਦਿੰਦੇ ਨੇ। ਤੋ ਰਾਂਝਾ ਜਿਹੜਾ ਹੈ ਉਸ ਨੇ ਇਸ ਪੂਰੇ ਸਿਸਟਮ ਨੂੰ, ਇਸ ਪੂਰੇ ਨਿਜ਼ਾਮ ਨੂੰ ਜਿਹੜਾ ਹੈ ਉਹ ਮੰਨਣ ਤੋਂ ਇਨਕਾਰ ਕਰਤਾ ਹੈ। ਉਹਨੇ ਉਸ ਦਾ ਪੁਰਜ਼ਾ ਬਣਨ ਤੋਂ ਜਿਹੜਾ ਹੈ ਉਹ ਨਾਬਰ ਹੋ ਗਿਆ ਹੈ। ਉਹ ਹੁਣ ਜ਼ਾਹਰ ਹੈ ਕਿ ਜਿਸ ਵੇਲੇ ਉਹ ਇਸ ਦਾ ਨਾਬਰ ਹੋ ਗਿਆ ਹੈ, ਉਹ ਇਸ ਸਿਸਟਮ ਦਾ ਹਿੱਸਾ ਜਿਹੜਾ ਹੈ ਨਹੀਂ ਬਣਨਾ ਚਾਹੁੰਦਾ, ਔਰ ਉਸ ਸਿਸਟਮ ਦੇ ਵਿੱਚੋਂ ਜਿਹੜਾ ਹੈ ਉਹ ਨਿਕਲ ਬਾਹਰ ਹੋਇਆ ਹੈ। ਤੇ ਇਹ ਜਿਸ ਵੇਲੇ ਉਹ ਨਿਕਲ ਬਾਹਰ ਹੋਇਆ ਹੈ ਤੇ ਉਸ ਸਿਸਟਮ ਦੇ ਅੰਦਰ ਜਿਹੜਾ ਹੈ ਇੱਕ ਥਰਥੱਲੀ ਜਿਹੜੀ ਹੈ ਉਹ ਇੱਕ ਮਚ ਗਈ ਹੈ। ਉਹ ਥਰਥੱਲੀ ਜਿਹੜੀ ਹੈ ਉਹ ਸਾਨੂੰ ਇਹਨਾਂ ਬਿਆਨਾਂ ਦੇ ਵਿੱਚ ਜਿਹੜਾ ਹੈ ਉਹ ਚੰਗੀ ਤਰ੍ਹਾਂ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ। ਕਿਉਂਕਿ ਕਿਸੇ ਜੀਅ ਦਾ ਜਿਹੜਾ ਹੈ ਉਹ ਨਾਬਰੀ ਕਰ ਜਾਣਾ, ਔਰ ਖ਼ਾਸ ਕਰ ਜਿਹੜਾ ਹੈ ਇੱਕ ਖਾਂਦੇ ਪੀਂਦੇ ਬੰਦੇ ਦਾ ਜਿਹੜਾ ਘਰਾਨਾ ਹੈ ਉਸ ਜੀਅ ਦਾ ਜਿਹੜਾ ਹੈ ਨਾਬਰੀ ਕਰ ਜਾਣਾ, ਇਹ ਸਮਾਜ ਦੇ ਉੱਤੇ ਜਿਹੜਾ ਹੈ ਇੱਕ ਕਿੱਡਾ ਭਾਰੂ ਹੋ ਸਕਦਾ ਹੈ। ਇਹ ਸਿਸਟਮ ਨੂੰ ਚਲਾਉਣ ਵਾਲੇ ਚੰਗੀ ਤਰ੍ਹਾਂ ਜਾਣਦੇ ਨੇ, ਔਰ ਉਹਨਾਂ ਨੂੰ ਹੁਣ ਜਿਹੜਾ ਹੈ ਭਰਜਾਈਆਂ ਤੇ ਭਰਾਵਾਂ ਨੂੰ ਇਹ ਪਤਾ ਹੈ ਕਿ ਇਸ ਸਿਸਟਮ ਦੇ ਜਿਹੜੇ ਠੇਕੇਦਾਰ ਹੈ ਉਹ ਅਸੀਂ ਹਾਂ, ਅਸੀਂ ਇਸ ਨੂੰ ਚਲਾਉਣਾ ਹੈ, ਅਸੀਂ ਇਸ ਨੂੰ ਜਿਹੜਾ ਹੈ ਉਹ ਬਰਕਰਾਰ ਰੱਖਣਾ ਹੈ। ਸੋ ਲਿਹਾਜ਼ਾ ਉਸ ਸਿਸਟਮ ਨੂੰ ਬਰਕਰਾਰ ਰੱਖਣ ਲਈ ਉਹ ਇਹ ਸਾਰਾ ਜਿਹੜਾ ਹੈ ਉਤਲਾ ਜਿਹੜਾ ਬਿਆਨ ਹੈ ਉੱਤੋਂ ਉਹ ਦੇ ਰਹੇ ਨੇ, ਔਰ ਉਤਲੇ ਇਸ ਬਿਆਨ ਦੇ ਵਿੱਚ ਜਿਹੜਾ ਹੈ ਉਹ ਅਸਲ 'ਚ ਰਾਂਝੇ ਦੇ ਨਾਲ ਗੱਲ ਨਹੀਂ ਕਰ ਰਹੇ, ਅਸਲ ਦੇ ਵਿੱਚ ਤੇ ਉਹ ਲੁਕਾਈ ਦੇ ਨਾਲ ਗੱਲ ਕਰ ਰਹੇ ਨੇ ਕਿ ਦੇਖੋ ਅਸੀਂ ਇਸ ਦੇ ਜਿਹੜਾ ਹੈ ਕਦਰਦਾਨ ਆ, ਅਸੀਂ ਇਸ ਦੇ ਸਾਹ ਦੇ ਨਾਲ ਸਾਹ ਲੈ ਕੇ ਜਿਹੜਾ ਜਿਉਂਦੇ ਹਾਂ,
ਅਸੀਂ ਇਸ ਦੀ ਜਿਹੜਾ ਨਾ ਪੀਰਾਂ ਵਾਂਗੂ ਇਸ ਨੂੰ ਜਿਹੜਾ ਹੈ ਉਹ ਸਮਝਦੇ ਹਾਂ, ਔਰ ਇਸ ਦੇ ਬਗੈਰ ਸਾਨੂੰ ਸਬਰ ਚੈਨ ਤੇ ਕਰਾਰ ਨਹੀਂ ਹੈ। ਲੇਕਿਨ ਇਹ ਇੱਕ ਵੱਖਰਾ ਜਿਹਾ ਜੀ ਹੈ ਜਿਹੜਾ ਕਿ ਸਾਨੂੰ ਪਿਆਰ ਨਹੀਂ ਕਰਦਾ, ਸਾਡੇ ਨਾਲ ਜੁੜਦਾ ਨਹੀਂ ਹੈ, ਸਾਡੇ ਨਾਲ ਜਿਹੜਾ ਹੈ ਮਿਲ ਬੈਠ ਕੇ ਜਿਹੜਾ ਹੈ ਉਹ ਖਾਂਦਾ ਪੀਂਦਾ ਨਹੀਂ ਹੈ। ਇਸ ਲਈ ਅਸੀਂ ਜਿਹੜਾ ਹੈ ਅਸੀਂ ਤੇ ਇਸ ਨੂੰ ਚਾਹੁੰਦੇ ਹਾਂ, ਇਹ ਹੀ ਨਹੀਂ ਚਾਹੁੰਦਾ। ਤੋ ਇਹ ਗੱਲ ਬਿਲਕੁਲ ਠੀਕ ਹੈ ਕਿ ਰਾਂਝਾ ਜਿਹੜਾ ਹੈ ਉਹ ਇੱਕ ਹੋਰ ਸੋਚ ਦਾ ਬੰਦਾ ਹੈ। ਉਸ ਦੀ ਸੋਚ ਦੇ ਵਿੱਚ ਬੰਦਾ ਜਿਹੜਾ ਹੈ ਉਹ ਉੱਤਮ ਹੈ, ਉਹ ਪ੍ਰਧਾਨ ਹੈ। ਤੇ ਜਦ ਕਿ ਜ਼ਮੀਨ, ਭਾਂਡਾ, ਭੋਏ, ਇਹ ਕਾਰਖਾਨੇ, ਇਹ ਬੈਂਕ, ਇਹ ਸਭ ਦੇ ਸਭ ਜਿਹੜੇ ਹੈ ਇਹ ਬੰਦੇ ਨੇ ਆਪ ਉਸਾਰੇ ਨੇ, ਇਹ ਬੰਦੇ ਨੇ ਆਪ ਬਣਾਏ ਨੇ। ਜ਼ਮੀਨ ਜਿਹੜੀ ਹੈ ਇਹ ਕੁਦਰਤ ਵੱਲੋਂ ਬੰਦੇ ਨੂੰ ਮਿਲੀ ਹੈ, ਪਰ ਇਸ ਦੇ ਵਿੱਚ ਜਿਹੜਾ ਅੰਨ ਹੈ, ਇਸ ਦੇ ਵਿੱਚ ਜਿਹੜੀਆਂ ਫਸਲਾਂ ਹੈ, ਇਸ ਦੀ ਜਿਹੜੀ ਪੈਦਾਵਾਰ ਹੈ, ਉਹ ਬੰਦਾ ਆਪਣੀ ਮਿਹਨਤ ਪਸੀਨਾ ਇੱਕ ਕਰਕੇ ਜਿਹੜਾ ਹੈ ਉਹ ਕਮਾਉਂਦਾ ਹੈ। ਇਹ ਉਸ ਦੀ ਸੋਚ ਦੀ ਜਿਹੜੀ ਹੈ ਉਸ ਦੀ ਪੈਦਾਵਾਰ ਹੈ। ਸੋ ਬੰਦਾ ਇੱਕ ਪਾਸੇ ਤੇ ਬੰਦਾ ਉਹ ਹੈ ਜਿਹੜਾ ਸੋਚ ਦੇ ਰਾਹੀਂ ਪੈਦਾਵਾਰ ਨੂੰ ਜਿਹੜਾ ਹੈ ਜਨਮ ਦਿੰਦਾ ਹੈ, ਮਿਹਨਤ ਖੂਨ ਪਸੀਨਾ ਇੱਕ ਕਰਕੇ ਜਿਹੜੀ ਪੈਦਾਵਾਰ ਹੈ ਉਸ ਨੂੰ ਜਨਮ ਦਿੰਦਾ ਹੈ। ਦੂਜੇ ਪਾਸੇ ਉਹ ਲੋਕ ਨੇ ਜਿਹੜੀ ਕਿ ਉਸ ਜਿਹੜਾ ਮਿਹਨਤਕਸ਼ ਹੈ, ਉਸ ਦੀ ਜਿਹੜੀ ਮਿਹਨਤ ਹੈ ਉਸ ਨੂੰ ਹਥਿਆਉਣ ਦਾ ਜਿਹੜਾ ਹੈ, ਉਸ ਨੂੰ ਚੁਰਾਉਣ ਦਾ ਜਿਹੜਾ ਹੈ, ਉਸ ਨੂੰ ਆਪਣੇ ਖਾਤੇ ਪਾਉਣ ਦਾ ਜਿਹੜਾ ਕੰਮ ਹੈ ਉਹ ਕਰਦੇ ਨੇ। ਤੇ ਉਹ ਵਾਰਿਸ਼ਾ ਜਿਹੜਾ ਹੈ ਇਸ ਜਿਹੜਾ ਪੂਰੇ ਦਾ ਪੂਰਾ ਧਰੋਹ ਹੈ ਉਸ ਨੂੰ ਜਿਹੜਾ ਹੈ ਉਹ ਨੁਮਾਇਆਂ ਕਰਦਾ ਹੈ, ਉਸ ਨੂੰ ਵਾਅਦਾ ਕਰਕੇ ਜਿਹੜਾ ਹੈ ਉਹ ਆਪਣੇ ਪੜਾਕ ਦੇ ਸਾਹਮਣੇ ਜਿਹੜਾ ਹੈ ਉਹ ਰੱਖਦਾ ਹੈ। ਪੜਾਕ ਨੂੰ ਜੇ ਇਹਨਾਂ ਭੇਤਾਂ ਦੀ ਸਮਝ ਲੱਗਣੀ ਸ਼ੁਰੂ ਹੋ ਜਾਵੇ ਤੇ ਉਹ ਜਿਹੜਾ ਪੜਾਕ ਹੈ ਉਹ ਫਿਰ ਹਾਕਮਾਂ ਦੇ ਚੱਕਵੇਂ ਦੇ ਵਿੱਚ ਜਿਹੜਾ ਹੈ ਉਹ ਨਹੀਂ ਆਉਂਦਾ। ਉਹਨਾਂ ਨੇ ਜਿਹੜਾ ਜਾਲ ਜਿਹੜਾ ਖਿਲਾਰਿਆ ਹੈ ਉਸ ਜਾਲ ਨੂੰ ਉਹ ਜਿਹੜਾ ਹੈ ਉਹ ਸਮਝਣਾ ਸ਼ੁਰੂ ਕਰ ਦਿੰਦਾ ਹੈ, ਔਰ ਅਗਰ ਉਹ ਵੱਡਾ ਯਤਨ ਨਾ ਵੀ ਕਰੇ ਤੇ ਉਹ ਕਮ ਅਜ਼ ਕਮ ਉਹਨਾਂ ਦੇ ਜਾਲ ਦੇ ਵਿੱਚ ਜਿਹੜਾ ਹੈ ਉਹ ਨਹੀਂ ਫਸਦਾ। ਲੇਕਿਨ ਉਹ ਚੂੰਕਿ ਬੰਦਾ ਹੈ, ਉਹ ਜੀ ਹੈ, ਉਹ ਜ਼ੁਲਮ ਤੇ ਇਸ ਧਰੋਹ ਦੇ ਉੱਤੇ ਚੁੱਪ ਨਹੀਂ ਰਹਿ ਸਕਦਾ, ਲਿਹਾਜ਼ਾ ਉਹ ਉਸ ਜਾਲ ਦੇ ਜਿਹੜੇ ਹੈ ਬਖੀਏ ਜਿਹੜੇ ਨੇ ਉਹ ਉਧੇੜਨੇ ਸ਼ੁਰੂ ਕਰ ਦਿੰਦਾ ਹੈ। ਤੇ ਜਿਸ ਵੇਲੇ ਉਸ ਦੇ ਬਖੀਏ ਉਧੇੜਨੇ ਸ਼ੁਰੂ ਕਰ ਦਿੰਦਾ ਹੈ ਤੇ ਫਿਰ ਸਮਾਜ ਦੇ ਜਿਹੜੇ ਠੇਕੇਦਾਰ ਨੇ ਫਿਰ ਉਹ ਆਪਣੀ ਪੂਰੀ ਵਾਹ ਲਾਉਂਦੇ ਨੇ ਔਰ ਉਸ ਨੂੰ ਆਪਣੇ ਰਸਤੇ 'ਚੋਂ ਹਟਾਉਣ ਲਈ ਹਰ ਹੀਲਾ ਜਿਹੜਾ ਹੈ ਉਹ ਵਰਤਦੇ ਨੇ। ਉਸ ਵੇਲੇ ਫਿਰ ਉਹਨਾਂ ਦੀ ਆਪਣੀ ਕੋਈ ਅਖਲਾਕੀਅਤ ਨਹੀਂ ਹੁੰਦੀ। ਉਸ ਵੇਲੇ ਸਿਰਫ ਉਹਨਾਂ ਦਾ ਇੱਕੋ ਹੀ ਮਕਸਦ ਹੁੰਦਾ ਹੈ ਕਿ ਇਸ ਬੰਦੇ ਨੂੰ ਚਾਹੇ ਕਿਸੇ ਵੀ ਹੀਲੇ ਜਿਹੜਾ ਹੈ ਉਹ ਹਟਾਉਣਾ ਪਵੇ, ਇਸ ਨੂੰ ਜਿਹੜਾ ਹੈ ਉਹ ਹਟਾਇਆ ਜਾਵੇ। ਲਿਹਾਜ਼ਾ ਉਹ ਆਪਣੀਆਂ ਬਣਾਈਆਂ ਹੋਈਆਂ ਨੀਹਾਂ ਨੂੰ ਆਪ ਹੀ ਤੋੜ ਦਿੰਦੇ ਨੇ, ਆਪਣੀਆਂ ਬਣਾਈਆਂ ਹੋਈਆਂ ਅਦਾਲਤਾਂ ਨੂੰ ਉਹ ਆਪ ਹੀ ਤੋੜ ਦਿੰਦੇ ਨੇ, ਆਪਣੀਆਂ ਬਣਾਈਆਂ ਹੋਈਆਂ ਰਸਮਾਂ ਰੀਤਾਂ ਤੇ ਰਿਵਾਜ਼ਾਂ ਨੂੰ ਜਿਹੜਾ ਹੈ ਉਹ ਆਪ ਹੀ ਤੋੜ ਦਿੰਦੇ ਨੇ। ਸੋ ਲਿਹਾਜ਼ਾ ਇਹ ਜਿਹੜੀ ਲੜਾਈ ਹੈ ਇਹ ਜਦੋਂ ਦਾ ਬੰਦਾ ਹੋਂਦ ਦੇ ਵਿੱਚ ਆਇਆ ਹੈ ਔਰ ਇਹ ਮਿਲਕ ਤੇ ਜਾਇਦਾਦ ਹੋਂਦ ਦੇ ਵਿੱਚ ਆਈ ਹੈ, ਇਹ ਲੜਾਈ ਜਿਹੜੀ ਹੈ ਇਹ ਚੱਲਦੀ ਪਈ ਹੈ। ਔਰ ਇਹ ਲੜਾਈ ਜਿਹੜੀ ਹੈ ਇਹ ਆਪਣੇ ਜਿਹੜੇ ਰੂਪ ਜਿਹੜੇ ਨੇ ਇਹ ਤਬਦੀਲ ਕਰਦੀ ਆਈ ਹੈ। ਲੇਕਿਨ ਜ਼ੁਲਮ ਤੇ ਧਰੋਹ ਜਿਹੜਾ ਹੈ ਉਹ ਆਪਣੀ ਥਾਵੇਂ ਜਿਹੜਾ ਹੈ ਉਹ ਮੌਜੂਦ ਹੈ। ਲਿਹਾਜ਼ਾ ਕੁਝ ਇਨਸਾਨਾਂ ਨੇ ਇਸ ਜ਼ੁਲਮ ਤੇ ਧਰੋਹ ਨੂੰ ਮੁੱਢੋਂ ਖਤਮ ਕਰਨ ਲਈ ਇੱਕ ਸੋਚ ਦਾ ਜਿਹੜਾ ਹੈ ਇਜ਼ਹਾਰ ਕੀਤਾ। ਉਹ ਜਿਹੜੀ ਸੋਚ ਹੈ ਉਸ ਨੂੰ ਅਸੀਂ ਆਪਣਾ ਸਿਆਸੀ ਇਸਤਲਾਹ ਦੇ ਵਿੱਚ ਅਸੀਂ ਇਸ਼ਤਰਾਕੀਅਤ ਕਹਿੰਦੇ ਹਾਂ, ਅਸੀਂ ਉਸ ਨੂੰ ਕਮਿਊਨਿਜ਼ਮ ਕਹਿੰਦੇ ਹਾਂ, ਅਸੀਂ ਉਸ ਨੂੰ ਸੋਸ਼ਲਿਜ਼ਮ ਕਹਿੰਦੇ ਹਾਂ। ਸੋਸ਼ਲਿਜ਼ਮ ਕਮਿਊਨਿਜ਼ਮ ਜਿਹੜਾ ਹੈ ਇਹ ਅਸਲ 'ਚ ਜਿਹੜੀ ਪੈਦਾਵਾਰੀ ਵਸੀਲੇ ਦਾ ਜਿਹੜਾ ਕਬਜ਼ਾ ਹੈ ਉਸ ਨੂੰ ਬਿਲਕੁਲ ਜਿਹੜਾ ਹੈ ਉਹ ਖਤਮ ਕਰ ਦਿੰਦਾ ਹੈ ਔਰ ਉਸ ਵਸੀਲੇ ਨੂੰ ਜਿਹੜਾ ਹੈ ਉਹ ਸਮਾਜੀ ਜਿਹੜਾ ਹੈ ਜ਼ਾਤੀ ਦੀ ਬਜਾਏ ਸਮਾਜੀ ਕਰਾਰ ਦੇ ਦਿੰਦਾ ਹੈ। ਇਸ ਦਾ ਮਤਲਬ ਹੈ ਵੀ ਕਿ ਇਸ ਤੋਂ ਜਿਹੜੀ ਪੈਦਾਵਾਰ, ਇਸ ਵਸੀਲੇ ਤੋਂ ਜਿਹੜੀ ਹੋਣ ਵਾਲੀ ਪੈਦਾਵਾਰ ਹੈ, ਇਸ ਦਾ ਜਿਹੜਾ ਲਾਭ ਹੈ, ਇਸ ਦਾ ਜਿਹੜਾ ਫਾਇਦਾ ਹੈ ਉਹ ਸਮਾਜ ਨੂੰ ਸਾਂਝੇ ਤੌਰ 'ਤੇ ਜਿਹੜਾ ਹੈ ਉਹ ਪਹੁੰਚੇ ਔਰ ਸਮਾਜ ਦੇ ਹਰ ਜੀਅ ਤੱਕ ਜਿਹੜਾ ਹੈ ਉਸ ਦਾ ਫਾਇਦਾ ਜਿਹੜਾ ਹੈ ਉਹ ਉਸ ਨੂੰ ਪਹੁੰਚੇ। ਸੋ ਇਨਸਾਨ ਜਿਹੜਾ ਹੈ ਉਸ ਨੇ ਇਸ ਤਜਰਬੇ ਤੱਕ ਜਿਹੜਾ ਉਹ ਪਹੁੰਚ ਗਿਆ ਹੈ। ਇਹ ਲੜਾਈ ਜਿਹੜੀ ਇਹ ਜਾਰੀ ਹੈ
और ये लड़ाई उन्नी देर तक जिहड़ी है वो जारी रहेगी जब तक एक तबके का दूसरे तबके उत्ते इस्तेहसाल जिहड़ा है, जिहड़ा जबर है, जिहड़ा धौंस है, जिहड़ी धांधली है, ये ख़त्म नहीं हो जाती। उन्नी देर तक ये जिहड़ी कशमकश है ये जारी रहेगी। उन्नी देर तक भरजाइयां दा ते रांझियां दा जिहड़ा छेड़ा है वो रहेगा, भरावां दा ते धीदो रांझे दा जिहड़ा वैर है वो मौजूद रहेगा। सो इस वैर नूं ख़त्म करने लई जिहड़ा है वो ना तो कोई मॉरैलिटी जिहड़ी है, अखलाकियात जिहड़ी है वो काम आ सकती है, ना कोई तबलीग जिहड़ी है वो काम आ सकती है। इस नूं सिर्फ और सिर्फ इस वैर नूं ख़त्म कर सकती है तो वो सिस्टम है, वो निज़ाम है कि जिहदे विच जिहड़ी है ज़ाती मलकीयत जिहड़ी है उस नूं ख़त्म करके उस नूं समाजी मलकीयत दे विच जब तक तब्दील नहीं किया जाता, ये वैर ये जिहड़ा आपस जिहड़ी खुंदक है ये जिहड़ी है ये नहीं मुक सकती। ये जे तुसी इंसान हो और इस खुंदक नूं मुकाना चाहते हो, इस वैर नूं जिहड़ा है तुसी अपने मनों कढ़ना चाहते हो, तो फिर तुहानूं ये मिल्क जायदाद का जिहड़ा निज़ाम है वो ख़त्म करना पएगा। जिहड़ा बंदा मिल्क जायदाद के निज़ाम के खिलाफ है वो ही असल दे विच एक वड्डा जिहड़ा इंसान है और दूजे इंसानों के बारे जिहड़ा है वो सोचण वाला है। लेकिन इस दे विरोध जिहड़ा वो बंदा जिहड़ा कि ज़ाती मलकीयत के हक दे विच है और जिहड़े पैदावारी वसाइल ने उन्होंने ज़ाती मनण के हक विच है और ये कहता है कि ये जिहड़े वसाइल ने ये कुदरत ने उसनूं दान कीते ने, वो आदमी जिहड़ा है वो कदे भी इंसान परस्त जिहड़ा है वो नहीं हो सकता। वो बंदा कदे भी अमन परस्त जिहड़ा है वो नहीं हो सकता। वो जिहड़ा आदमी कदे भी इंसाफ पसंद जिहड़ा है वो नहीं हो सकता। सो जिहड़ी इंसाफ पसंदी है, जिहड़ी अमन पसंदी है और जिहड़ी इंसान परस्ती है ये निज़ाम के नाल जिहड़ा है होंद दे विच आंदी है। ख्वाहिश करन दे नाल जिहड़ा है या तबलीग करन दे नाल ये जिहड़ा है मुमकिन नहीं है। सो रांझा जिहड़ा है वो टुर पिया है, उसका जिहड़ा हुण आखिरी मुकालमा जिहड़ा है वो हुण भरजाइयां दे नाल जिहड़ा है वो होएगा। रांझा भरजाइयां नूं हुण की जवाब दिंदा है, क्योंकि लोग सामने खड़े ने और जिहड़ा रांझा है इसनूं इसकी पूरी सार है कि ये दोनों जिहड़े फरीक ने ये जिहड़ी गल कर रहे ने ये लोकां जारी कर रहे ने, इन्हां दे मनां दे अंदर जिहड़ा है, इन्हां दे दिमागां दे अंदर जिहड़ा है वो कुछ होर है जिन्हों वो चंगी तरह जानता है। ये हुण असीं अगले व्लॉग च देखांगे कि रांझा जिहड़ा है वो किस वक्खियों जिहड़ा है वो बोलदा है। ते उस इस तो पहलों कि मैं तुहाडे कोल आग्या लवां, तुहाडे अगे बेनती है कि तुसी इस चैनल नूं जिहड़ा है सबसक्राइब करो, इस नूं लाइक करो, इस नूं अगे टोरो और नाल दे नाल जिहड़ा घंटी दा बटन है वो जरूर दबाओ ताकि साडा हर वीडियो जिहड़ा है वो आप मुहारे तुहानूं मिलदा रहे। कुल दा भला ते कुल दी खैर।